ਇਹ ਗੱਲ ਹੈ 24 ਜੂਨ 1717 ਦੀ। ਬਰਤਾਨੀਆ ਦੇ ਵਿੱਚ ਇੱਕ ਡਾਕਟਰ ਜੇਮਸ ਐਂਡਰਸਨ ਨੇ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਦੀ ਬੁਨਿਆਦ ਰੱਖੀ, ਉਹਦੇ ਆਇਨ ਨੂੰ ਤਸ਼ਕੀਲ ਦਿੱਤਾ ਤੇ 1723 ਦੇ ਵਿੱਚ ਮਨਜ਼ੂਰ ਕਰਵਾਈ, ਜਿਸ ਦੇ ਬਾਰੇ ਕਈ ਸਦੀਆਂ ਗੁਜ਼ਰਨ ਦੇ ਬਾਵਜੂਦ ਅੱਜ ਵੀ ਬਹੁਤ ਸਾਰੇ ਲੋਕ ਨਹੀਂ ਜਾਣਦੇ। ਪਰ ਉਸ ਆਰਗੇਨਾਈਜੇਸ਼ਨ ਦਾ ਐਸਾ ਅਸਰ ਰਸੂਖ ਹੈ ਸਾਰੀ ਦੁਨੀਆ ਤੇ ਕਿ ਦੁਨੀਆ ਦੇ ਵੱਡੇ ਲੋਕ, ਪੈਸੇ ਵਾਲੇ ਲੋਕ ਤੇ ਤਾਕਤਵਰ ਲੋਕ ਇਸ ਆਰਗੇਨਾਈਜੇਸ਼ਨ ਦਾ ਹਿੱਸਾ ਨੇ। ਅਸੀਂ ਗੱਲ ਕਰ ਰਹੇ ਹਾਂ ਫ੍ਰੀ ਮੈਸਨਸ ਦੀ। ਜਦੋਂ ਇਸ ਆਰਗੇਨਾਈਜੇਸ਼ਨ ਦੀ ਬੁਨਿਆਦ ਰੱਖੀ ਗਈ, ਉਸ ਵੇਲੇ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਅੱਗੇ ਚੱਲ ਕੇ ਇਹ ਆਰਗੇਨਾਈਜੇਸ਼ਨ ਪੂਰੀ ਦੁਨੀਆ ਦੇ ਵਿੱਚ ਫੈਲ ਜਾਵੇਗੀ। ਇਹਦੀ ਹਿਸਟਰੀ ਦੇ ਵਿੱਚ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਇਹਦਾ ਮਤਲਬ ਕੀ ਹੈ। ਫ੍ਰੀ ਮੈਸਨ ਦੋ ਫਰਾਂਸੀਸੀ ਲਫ਼ਜ਼ਾਂ ਦੇ ਨਾਲ ਰਲ ਕੇ ਬਣਿਆ ਹੈ। ਫਰਾਂਕ ਯਾਨੀ ਆਜ਼ਾਦ ਤੇ ਮੈਸਨ ਯਾਨੀ ਮਜ਼ਦੂਰ। ਆਖਿਆ ਜਾਂਦਾ ਹੈ ਭਈ ਫਰਾਂਕ ਇਹਨਾਂ ਮਜ਼ਦੂਰਾਂ ਨੂੰ ਆਖਿਆ ਜਾਂਦਾ ਸੀ ਜਿਨ੍ਹਾਂ ਦੇ ਕੋਲੋਂ ਜ਼ਬਰਦਸਤੀ ਜਾਂ ਜਬਰੀ ਤੌਰ ਦੇ ਉੱਤੇ ਮਜ਼ਦੂਰੀ ਨਹੀਂ ਸੀ ਲਈ ਜਾਂਦੀ। ਇਹ ਉਹ ਮਜ਼ਦੂਰ ਹੁੰਦੇ ਸੀ ਜੋ ਕਿ ਬਗੈਰ ਉਜਰਤ ਦੇ ਕਲੀਸਾ ਵਾਸਤੇ, ਚਰਚ ਵਾਸਤੇ ਕੰਮ ਕਰਦੇ ਸਨ। ਜਦੋਂ ਅੱਜ ਅਸੀਂ ਫ੍ਰੀ ਮੈਸਨਸ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ ਤੇ ਸਾਡਾ ਮਤਲਬ ਹੁੰਦਾ ਹੈ ਕਿ ਉਹ ਤਨਜ਼ੀਮ ਜਿਹੜੀ ਅੱਜ ਤੋਂ 190 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ ਤੇ ਫ੍ਰੀ ਮੈਸਨ ਦਾ ਹੈੱਡ ਆਫਿਸ ਹਾਲੇ ਵੀ ਬਰਤਾਨੀਆ ਦੇ ਵਿੱਚ ਮੌਜੂਦ ਹੈ। ਜੇ ਵੇਖਿਆ ਜਾਵੇ ਤੇ ਆਮ ਤੌਰ ਦੇ ਉੱਤੇ ਇਹਦੇ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਫ੍ਰੀ ਮੈਸਨ ਲੋਕਾਂ ਦੀ ਬਿਹਤਰੀ ਦਾ ਕੰਮ ਕਰਦੀ ਹੈ, ਪਰ ਦੂਜੇ ਬੰਨੇ ਇਸ ਤਨਜ਼ੀਮ ਦਾ ਮਕਸਦ ਕੀ ਹੈ ਕੋਈ ਨਹੀਂ ਜਾਣਦਾ ਤੇ ਨਾ ਹੀ ਇਹਨਾਂ ਦੇ ਕੰਮਕਾਰ ਦੇ ਤਰੀਕੇ ਦੇ ਬਾਰੇ ਦੇ ਵਿੱਚ ਮਾਲੂਮਾਤ ਕਿਸੇ ਨੂੰ ਹੁੰਦੀ ਹੈ। ਫ੍ਰੀ ਮੈਸਨ ਦਾ ਮੈਂਬਰ ਬਣਨ ਵਾਸਤੇ ਜ਼ਰੂਰੀ ਹੈ ਕਿ ਤੁਹਾਡੀ ਉਮਰ 20 ਸਾਲ ਤੋਂ ਬਹੁਤੀ ਹੋਵੇ। ਸਿਰਫ ਅਮਰੀਕਾ ਦੇ ਵਿੱਚ ਹੀ ਇਹਦੇ ਮੈਂਬਰਾਂ ਦੀ ਤਾਦਾਦ 80 ਲੱਖ ਤੋਂ ਬਹੁਤੀ ਹੈ ਤੇ ਉਹਦੇ ਵਿੱਚ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਹੜੇ ਲੋਕ ਸ਼ਾਮਲ ਹਨ। ਇਹਦੇ ਵਿੱਚ ਅਮਰੀਕੀ ਸਦਰ ਜਾਰਜ ਵਾਸ਼ਿੰਗਟਨ, ਗੋਇਟੇ ਤੇ ਵਿੰਸਟਨ ਚਰਚਿਲ ਵੀ ਇਹਦੇ ਵਿੱਚ ਸ਼ਾਮਲ ਨੇ, ਜੋ 26 ਮਈ 1901 ਦੇ ਵਿੱਚ ਫ੍ਰੀ ਮੈਸਨ ਦੇ ਵਿੱਚ ਸ਼ਾਮਲ ਹੋਏ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਇਸ ਤਨਜ਼ੀਮ ਦੇ ਵਿੱਚ ਦੁਨੀਆ ਦੇ ਤਾਕਤਵਰ ਤਰੀਨ ਲੋਕ ਸ਼ਾਮਲ ਹਨ। ਫ੍ਰੀ ਮੈਸਨ ਇੱਕ ਖੁਫੀਆ ਤੇ ਆਲਮੀ ਸਤ੍ਹਾ ਦੇ ਉੱਤੇ ਫੈਲੀ ਹੋਈ ਇੱਕ ਐਸੀ ਤਨਜ਼ੀਮ ਹੈ ਜਿਹਦੇ ਸਾਰੇ ਰੁਕਨ ਇੱਕ ਦੂਜੇ ਦੀ ਮਦਦ ਕਰਨ ਦੇ ਨਾਲ ਇੱਕ ਦੂਜੇ ਦੇ ਨਾਲ ਰਾਬਤੇ ਲਈ ਖੁਫੀਆ ਕੋਡਸ ਇਸਤੇਮਾਲ ਕਰਦੇ ਨੇ। ਹੋ ਸਕਦਾ ਹੈ ਕਿ ਜਿਹੜੀ ਅੱਜ ਫ੍ਰੀ ਮੈਸਨ ਦੀ ਸ਼ਕਲ ਹੈ ਇਹ ਸਿਰਫ ਚੰਦ 100 ਸਾਲਾਂ ਦੀ ਪੈਦਾਵਾਰ ਹੋਵੇ, ਪਰ ਹਕੀਕਤ ਵਿੱਚ ਇਹਦੀ ਤਾਰੀਖ ਬਹੁਤ ਪੁਰਾਣੀ ਹੈ ਕਿਉਂਕਿ ਦੁਨੀਆ ਦੇ ਵਿੱਚ ਜਾਰੀ ਖੈਰ ਤੇ ਸ਼ਰ ਦੀ ਜੰਗ ਹੁਣ ਤੋਂ ਨਹੀਂ ਬਲਕਿ ਅਜ਼ਲਾਂ ਤੋਂ ਜਾਰੀ ਹੈ। 1723 ਤੋਂ ਲੈ ਕੇ 1750 ਤੱਕ ਫ੍ਰੀ ਮੈਸਨ ਨੇ ਇੰਗਲੈਂਡ ਤੇ ਇਹਦੇ ਆਲੇ ਦੁਆਲੇ ਬੜੀ ਤੇਜ਼ੀ ਦੇ ਨਾਲ ਆਪਣੀ ਜਗ੍ਹਾ ਬਣਾਈ। ਇਹ ਉਹ ਵੇਲਾ ਸੀ ਜਦੋਂ ਸ਼ਾਹੀ ਖਾਨਦਾਨ, ਉੱਥੋਂ ਦੇ ਤਾਕਤਵਰ ਲੋਕ, ਵਜ਼ੀਰ ਤੇ ਉੱਥੋਂ ਦੇ ਅਫਸਰ ਫ੍ਰੀ ਮੈਸਨ ਦੇ ਨਾਲ ਅਟੈਚ ਹੋਏ। ਤਾਰੀਖਦਾਨਾਂ ਮੁਤਾਬਕ 1721 ਦੇ ਵਿੱਚ ਬੈਲਜੀਅਮ ਤੇ 1725 ਦੇ ਵਿੱਚ ਫਰਾਂਸ ਦੇ ਵਿੱਚ ਇਹਦੇ ਲੌਜ ਕਾਇਮ ਕੀਤੇ ਗਏ। ਇਹ ਸਾਰੀਆਂ ਗੱਲਾਂ ਦੇ ਬਾਵਜੂਦ ਤੁਹਾਨੂੰ ਦੱਸਦੇ ਚਲੀਏ ਕਿ ਇਹ ਇੱਕ ਇੰਤਹਾਈ ਖੌਫਨਾਕ ਤਨਜ਼ੀਮ ਹੈ ਜੋ ਕਿ ਆਮ ਬੰਦਿਆਂ ਦੀਆਂ ਨਜ਼ਰਾਂ ਤੋਂ ਪਰੇ ਹੈ। ਇਹ ਤਨਜ਼ੀਮ ਦੁਨੀਆ ਦਾ ਨਿਜ਼ਾਮ ਆਪਣੇ ਹੱਥ ਵਿੱਚ ਕਰਨ ਵਾਸਤੇ ਕਈ ਸਦੀਆਂ ਦੇ ਉੱਤੋਂ ਕੰਮ ਕਰ ਰਹੀ ਹੈ ਤੇ ਇਸੇ ਲਈ ਜਿੰਨੇ ਵੀ ਤਾਕਤਵਰ ਤੇ ਟੈਲੈਂਟਡ ਲੋਕ ਨੇ, ਭਾਵੇਂ ਉਹ ਮੀਡੀਆ ਇੰਡਸਟਰੀ ਦੇ ਨਾਲ ਤਾਲੁਕ ਰੱਖਦੇ ਨੇ, ਸਿਆਸਤ ਦੇ ਨਾਲ ਤਾਲੁਕ ਰੱਖਦੇ ਨੇ ਜਾਂ ਕਿਸੇ ਵੀ ਫੀਲਡ ਦੇ ਵਿੱਚ ਬੜੇ ਟੈਲੈਂਟਡ ਨੇ, ਉਹਨਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਬੜੀ ਹੱਦ ਤੱਕ ਉਹ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਵੀ ਨੇ। ਹੁਣ ਇਹਨਾਂ ਦਾ ਆਉਣ ਵਾਲੇ ਵੇਲੇ ਦੇ ਬਾਰੇ ਦੇ ਵਿੱਚ ਕੀ ਲਾਇਆ ਅਮਲ ਹੈ, ਕਿਸ ਤਰੀਕੇ ਦੇ ਨਾਲ ਇਹ ਕੰਮ ਕਰਨਗੇ, ਇਹਦੇ ਬਾਰੇ ਦੇ ਵਿੱਚ ਹਾਲੇ ਤੱਕ ਕੋਈ ਨਹੀਂ ਜਾਣਦਾ ਸਿਵਾਏ ਉਹਨਾਂ ਮੈਂਬਰਾਂ ਦੇ ਜਿਹੜੇ ਕਿ ਇਸ ਤਨਜ਼ੀਮ ਦੇ ਉੱਚੇ ਅਹੁਦਿਆਂ ਦੇ ਉੱਤੇ ਹੈਗੇ ਨੇ। ਉਮੀਦ ਕਰਦੇ ਹਾਂ ਫ੍ਰੀ ਮੈਸਨ ਦੇ ਬਾਰੇ ਦੇ ਵਿੱਚ ਸਾਡੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ।